ਜੀ। ਸੋ ਅਗਲੀ ਖਬਰ ਵੱਲ ਚਲੀਏ ਜੋ ਆਈਡਾਹੋ ਦਾ ਸਸਪੈਕਟ ਸਟੂਡੈਂਟ ਆ ਉਹਦੇ ਬਾਰੇ ਹੁਣ ਬ੍ਰਾਇਨ ਕੋਵਰਗਰ 28 ਸਾਲਾਂ ਦਾ ਜੋ ਪੀਐਚਡੀ ਦਾ ਸਟੂਡੈਂਟ ਹੈ ਕ੍ਰਿਮੀਨੋਲੋਜੀ ਦਾ ਹੁਣ ਖਬਰਾਂ ਇਹ ਆ ਰਹੀਆਂ ਵੀ ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟਸ ਨੂੰ ਜਦੋਂ ਇਸ ਨੇ ਕਤਲ ਕੀਤਾ ਉਹ ਤੋਂ ਬਾਅਦ ਇਸ ਨੇ ਜੋ ਕਾਰ ਵਰਤੀ ਸੀ ਉਸ ਨੂੰ ਬੜੀ ਇੰਟੀਰੀਅਰਲੀ ਤੇ ਐਕਸਟੀਰੀਅਰਲੀ ਜਿਹੜੀ ਕਾਰ ਆ ਸਰਜੀਕਲ ਗਲਵਜ਼ ਪਾ ਕੇ ਉਹਨੂੰ ਬੜੇ ਤਰੀਕੇ ਦੇ ਨਾਲ ਉਹਨ ਕਲੀਨ ਕਰ ਲਿਆ ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਸਬੂਤ ਆ ਉਹ ਨਾ ਰਹੇ। ਕੈਲੀ ਗੌਨਕਲੇਵਸ 21 ਸਾਲਾਂ ਦੇ, ਮੈਡੀਸਨ ਮੋਗਨ 21 ਸਾਲ, ਜ਼ਾਨਾ ਕਰਨੋਡਲ 20 ਸਾਲ, ਈਥਨ ਚੇਪਿਨ 20 ਸਾਲ, ਇਹ ਚਾਰੇ ਜਾਣੇ ਜਿਹੜੇ ਆ ਇੱਕ ਰੂਮ ਦੇ ਵਿੱਚ ਮਰੇ ਹੋਏ ਪਾਏ ਗਏ ਸੀ ਤੇ ਕੋਵਰਗਰ ਜੋ ਪੀਐਚਡੀ ਕ੍ਰਿਮੀਨਲ ਜਸਟਿਸ ਦੇ ਵਿੱਚ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਚ ਪਰਸੂ ਕਰ ਰਿਹਾ ਹੈ ਉਸ ਨੂੰ ਹੁਣ ਇਹਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ ਸੋ ਆਲਰੇਡੀ ਉਸ ਨੂੰ ਐਕਸਟ੍ਰਾਡਾਈਟ ਕਰ ਲਿਆ ਜਾਊਗਾ ਕਿਉਂਕਿ ਉਸਨੇ ਕਿਸੇ ਤਰ੍ਹਾਂ ਦਾ ਜਿਹੜਾ ਵਿਰੋਧ ਨਹੀਂ ਕੀਤਾ ਹੈਗਾ ਪਰ ਜੋ ਜੀ। ਵਿਕਟਮਸ ਹੈਗੇ ਆ ਸਟੀਵ ਗੌਨਕਲੇਵਸ ਜਿਨ੍ਹਾਂ ਦੀ ਬੱਚੀ ਕੇਲੀ ਗੌਨਕਲੇਵਸ ਨੂੰ ਕਤਲ ਕੀਤਾ ਗਿਆ ਕਹਿੰਦੇ ਪਈ ਇਹ ਜਿਹੜਾ ਸਸਪੈਕਟ ਆ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਹੰਟ ਕਰ ਰਿਹਾ ਸੀ ਸੋ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਸੁੱਤਿਆਂ ਹੋਇਆਂ ਨੂੰ ਇਸ ਨੇ ਜਿਹੜਾ ਮਾਰਿਆ ਹੈਗਾ ਆ ਸੋ ਬਹੁਤ ਹੀ ਘਿਨਾਉਣਾ ਕੰਮ ਕੀਤਾ ਹੈਗਾ ਆ ਸੋ ਐਵੀਡੈਂਸ ਇਹਦੇ ਅਗੇਂਸਟ ਕਾਫੀ ਇਕੱਠੇ ਕਰ ਲਏ ਗਏ ਹੈਗੇ ਆ ਡੀਐਨਏ ਟਰੈਸ਼ ਜਿਹੜੀ ਰਿਕਵਰ ਕੀਤੀ ਗਈ ਆ ਕੋਵਰਗਰ ਫੈਮਿਲੀ ਦੇ ਘਰ ਦੇ ਵਿੱਚੋਂ ਉੱਥੋਂ ਜੋ ਡੀਐਨਏ ਪ੍ਰੋਫਾਈਲ ਆਬਟੇਨ ਕੀਤਾ ਗਿਆ ਆ ਉਹਦੇ ਵਿੱਚੋਂ ਟੈਨ ਲੈਦਰ ਨਾਈਫ ਇਹ ਲੱਭਿਆ ਹੈਗਾ ਤੇ ਇਹ ਇੱਕ ਸੋਲਿਡ ਪ੍ਰੂਫ ਹੈਗਾ ਫੋਨ ਰੈਕਰਡਸ ਉਹਦੇ ਜੋ ਹੈਗੇ ਆ ਕਿਉਂਕਿ ਉਹ ਕਹਿੰਦੇ ਪਈ ਮੋਨੀਟਰ ਕਰ ਰਿਹਾ ਸੀ ਮਰਡਰ ਕਰਨ ਤੋਂ ਬਾਅਦ ਉਹਦੇ ਜਿਹੜੇ ਫੋਨ ਰੈਕਰਡਸ ਆ 9:12 ਤੋਂ ਲੈ ਕੇ 9:21 ਤੱਕ ਤੇ ਚਿੱਟੀ ਕਾਰ ਦੀ ਸਿਡਾਨ ਜੋ ਹੁੰਡਾਈ ਅਲੰਟਰਾ ਕਾਰ ਸੀ ਇਹ ਵਿਕਟਮਸ ਦੇ ਘਰ ਦੇ ਲਾਗੇ ਸੀਗੀ ਜਦੋਂ ਉਹਨਾਂ ਦਾ ਕਤਲ ਕੀਤਾ ਗਿਆ ਤੇ ਆਫੀਸਰਸ ਜੋ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਉਹਨਾਂ ਨੇ ਆਇਡੈਂਟੀਫਾਈ ਕੀਤੇ ਆ ਵੀ ਵਾਈਟ ਅਲੰਟਰਾ ਕਾਰ ਬਿਲਕੁਲ ਲਾਗੇ ਸੀ ਤੇ ਉਹਨਾਂ ਨੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਰਜਿਸਟਰਡ ਕੋਵਰਗਰ ਜੋ ਆ ਉਹਦੇ ਨਾਮ ਦੇ ਅੰਡਰ ਸੀ ਕੋਬਰਗਰ ਦਾ ਡਿਮੀਨਰ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਬਿਲਕੁਲ ਕੋਲਡ ਬਲੱਡਡ ਮਰਡਰਰ ਦੇ ਵਜੋਂ ਜਿਹੜਾ ਉਹ ਨਜ਼ਰ ਆ ਰਿਹਾ ਆ ਜਿਸ ਸਰਜੀਕਲ ਪ੍ਰਸੀਜਨ ਦੇ ਨਾਲ ਕਹਿੰਦੇ ਆ ਵੀ ਇਸ ਨੇ ਗੱਡੀ ਕਲੀਨ ਜਿਹੜੀ ਉਹ ਕੀਤੀ ਹੈ ਕਹਿੰਦੇ 1 ਵੀ ਇੰਚ ਉਸਨੇ ਕਲੀਨ ਕਰਨ ਦੇ ਵਿੱਚ ਮਿਸ ਨਹੀਂ ਕੀਤਾ 12 ਜਨਵਰੀ ਨੂੰ ਹੁਣ ਇਹਨੂੰ ਆਈਡਾਹੋ ਦੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਉਸ ਦੀ ਹੀਅਰਿੰਗ ਜਿਹੜੀ ਹੈ ਹਰਜੋਤ ਸਿੰਘ ਜੀ ਹੋਣੀ ਆ ਤੇ ਇਸ ਨੇ ਇੱਥੋਂ ਤੱਕ ਵੀ ਜਿਹੜੀਆਂ ਕਹਿੰਦੇ ਵੀ ਉਸ ਦਿਨ ਕਤਲ ਵਾਲੇ ਤੋਂ ਜਿਹੜਾ ਬਾਅਦ ਦੇ ਵਿੱਚ ਇੱਕ ਇੰਸਟੈਂਸ ਦੇ ਵਿੱਚ ਇਹ ਵੀ ਦੇਖਿਆ ਗਿਆ ਇਹਦੀ ਅਰੈਸਟ ਹੋਣ ਤੋਂ ਪਹਿਲਾਂ ਵੀ ਆਪਣੇ ਘਰ ਦੇ ਫੈਮਿਲੀ ਹੋਮ ਤੋਂ ਸਵੇਰੇ ਤੜਕੇ 4 ਵਜੇ ਗਵਾਂਢੀਆਂ ਦੇ ਟਰੈਸ਼ ਕੈਨਸ ਦੇ ਵਿੱਚ ਟਰੈਸ਼ ਸੁੱਟਦਾ ਵੀ ਜਿਹੜਾ ਇਹ ਦੇਖਿਆ ਗਿਆ ਸੀਗਾ ਇੱਕ ਜਿਹੜਾ ਬੰਦਾ ਇਸ ਨੇ ਅਨੋਨਿਮਿਟੀ ਦੇ ਉੱਤੇ ਦੱਸਿਆ ਹੈ ਕਈ ਪੱਤਰਕਾਰਾਂ ਨੂੰ ਵੀ ਇਹ ਚੀਜ਼ ਜਿਹੜੀ ਹੈ ਇਸ ਟਾਈਮ ਪਤਾ ਲੱਗੀ ਆ ancestry.com ਤੇ ਜਿਹੜੇ ਜੀਓਲੋਜੀ ਜਿਹੜੇ ਵੱਖ-ਵੱਖ ਲੋਕ ਭਾਲ ਕਰਦੇ ਆ ਵੀ ਸਾਡੀਆਂ ਜਿਹੜਾ ਕਿੱਥੇ ਤੱਕ ਜੁੜੀਆਂ ਆ ਉਹਦੇ ਥਰੂ ਇਹਨਾਂ ਨੇ ਡੀਐਨਏ ਸੈਂਪਲ ਜਿਹੜਾ ਉਹ ਇਸ ਦਾ ਕ੍ਰਾਈਮ ਸੀਨ ਦੇ ਨਾਲ ਮੈਚ ਕੀਤਾ ਸੀਗਾ ਇੱਥੇ ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪਤਾ ਲੱਗਦੀ ਆ ਜਿਹੜੀਆਂ ਕੰਪਨੀਆਂ ਨੂੰ ਤੁਸੀਂ ਆਪਣਾ ਡੀਐਨਏ ਘੱਲਦੇ ਆ ਉਹ ਇਵੈਂਚੁਅਲੀ ਲਾ ਐਨਫੋਰਸਮੈਂਟ ਦੇ ਨਾਲ ਸ਼ੇਅਰ ਜਿਹੜੀਆਂ ਉਹ ਕਰਦੀਆਂ ਆ ਜੀ ਉਹ ਚਾਹੇ ਉਹ ਜੋ ਮਰਜ਼ੀ ਬਾਅਦ ਦੇ ਵਿੱਚ ਆਖੀ ਜਾਣ ਸੋ ਇਹ ਉਸ ਚੀਜ਼ ਦੇ ਉੱਤੇ ਫੜਿਆ ਗਿਆ ਚਲੋ ਚੰਗੀ ਗੱਲ ਉਹਦੇ ਕਰਕੇ ਜਿਹੜਾ ਫੜਿਆ ਗਿਆ ਪਰ ਤੁਹਾਡੀ ਇੱਕ ਪ੍ਰਾਈਵੇਸੀ ਦਾ ਇੱਕ ਵੱਖਰਾ ਮੁੱਦਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਬਣ ਜਾਂਦਾ ਆ ਹੁਣ ਦੇਖੋ ਵੀ ਇਹ ਕ੍ਰਿਮੀਨੋਲੋਜੀ ਦਾ ਸਟੂਡੈਂਟ ਸੀਗਾ ਪੀਐਚਡੀ ਉਸ ਦੇ ਵਿੱਚ ਉਹ ਕਰ ਰਿਹਾ ਸੀਗਾ ਇਸ ਨੂੰ ਸਭ ਪਤਾ ਸੀ ਵੀ ਸਬੂਤ ਨੂੰ ਕਿੱਦਾਂ ਮਿਟਾਉਣਾ ਆ ਕਿੱਦਾਂ ਸਾਰਾ ਕੁਝ ਕਰਨਾ ਆ ਵੀ ਉਹ ਨਾ ਫਸੇ ਪਰ ਇਹ ਥਰਡ ਪਾਰਟੀ ਦੇ ਥਰੂ ਜਿਹੜਾ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਫਸਿਆ ਹੈਗਾ ਸੋ ਇਸ ਦੇ ਉੱਤੇ 4 ਕਾਊਂਟ ਫਸਟ ਡਿਗਰੀ ਮਰਡਰ ਚਾਰਜ ਦੇ ਉੱਤੇ ਇੱਕ ਕਾਊਂਟ ਜਿਹੜਾ ਬਰਗਲਰੀ ਦਾ ਜਿਹੜਾ ਇਸ ਦੇ ਉੱਤੇ ਪਾਇਆ ਗਿਆ ਆ ਅਜੇ ਤੱਕ ਇਸ ਨੇ ਹੀਅਰਿੰਗ ਦੇ ਉੱਤੇ ਆਪਣੀ ਕੋਈ ਪਲੀ ਜਿਹੜੀ ਉਹ ਐਂਟਰ ਨਹੀਂ ਕੀਤੀ ਇਹ ਨਹੀਂ ਕਿਹਾ ਵੀ ਮੈਂ ਦੋਸ਼ੀ ਹਾਂ ਕਿ ਨਿਰਦੋਸ਼ ਹਾਂ ਪਰ ਪੈਂਸਿਲਵੇਨੀਆ ਦੇ ਵਿੱਚੋਂ ਆਈਡਾਹੋ ਦੇ ਵਿੱਚ ਇਸ ਨੂੰ ਹਵਾਲਗਿਰੀ ਜਿਹੜੀ ਉਹ ਦੇ ਦਿੱਤੀ ਗਈ ਆ ਐਕਸਟਰਾਡਾਈਟ ਜਿਹੜਾ ਉਹ ਕਰ ਦਿੱਤਾ ਗਿਆ ਆ ਸੋ ਦੇਖੋ ਕਿੰਨੀ ਜਿਹੜੀ ਹਰਜੋਤ ਸਿੰਘ ਜੀ ਮਾੜੀ ਜਿਹੜੀ ਇਸ ਟਾਈਮ ਗੱਲ ਆ
2 ਮਹੀਨੇ ਇਸ ਇਨਵੈਸਟੀਗੇਸ਼ਨ ਨੂੰ ਜਿਹੜਾ ਉਹ ਹੋ ਚੱਲੇ ਆ ਤੇ ਫਿਰ ਫਾਈਨਲੀ ਜਾ ਕੇ ਇੱਕ ਪਬਲਿਕਲੀ ਸਸਪੈਕਟ ਆ ਉਹ ਪਤਾ ਲੱਗਾ। ਇੱਕ ਟਾਈਮ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਦੇਖੋ ਅਸੀਂ ਵੀ ਉਹਨਾਂ 'ਚੋਂ ਸੀ, ਬਹੁਤ ਸਾਰੇ ਲੋਕ ਸੀਗੇ ਵੀ ਪੁਲਿਸ ਕਰ ਕੀ ਰਹੀ ਆ? ਜਾਂਚ ਜਿਹੜੀ ਆ ਉਹ ਕਿੱਧਰ ਨੂੰ ਜਿਹੜੀ ਉਹ ਜਾ ਰਹੀ ਆ ਵੀ 4 ਵਿਦਿਆਰਥੀ ਉਹ ਮਾਰ ਦਿੱਤੇ ਗਏ ਤੇ ਅਜੇ ਤੱਕ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਸਸਪੈਕਟ ਜਿਹੜਾ ਆ ਉਹ ਕੀ ਆ। ਪਰ ਚੁੱਪ-ਚੁਪੀਤੇ ਬਿਹਾਈਂਡ ਦ ਕਰਟਨਸ ਇਹ ਜਿਹੜੀ ਜਾਂਚ ਵਾਲੀਆਂ ਟੀਮਾਂ ਆ ਉਹ ਕੰਮ ਕਰ ਰਹੀਆਂ ਸੀ। ਫੋਨ ਰੈਕਰਡਸ, ਡੀਐਨਏ, ਸਿਡਾਨ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਨਜ਼ਰ ਬਣਾਈ ਸੀ। ਫਿਰ ਇਵੈਂਚੁਅਲੀ ਜਿਹੜਾ ਆ ਕੋਬਰਗਰ ਨੂੰ ਇਸ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਕਥਿਤ ਤੌਰ ਦੇ ਉੱਤੇ ਜਿਹੜਾ ਹੁਣ ਕਾਤਲ ਜਿਹੜਾ ਉਹ ਦੱਸਿਆ ਜਾ ਰਿਹਾ ਆ। ਹੁਣ ਅਦਾਲਤ ਟਰਾਇਲ ਦੇ ਵਿੱਚ ਸਾਬਤ ਹੁੰਦਾ ਆ ਨਹੀਂ ਹੁੰਦਾ ਆ ਉਹ ਇੱਕ ਵੱਖਰੀ ਗੱਲ ਆ। ਪਰ ਡਿਮੀਨਰ ਜਿਹੜਾ ਉਸਦਾ ਦੇਖ ਕੇ ਅਦਾਲਤ ਵਿੱਚ ਇੱਦਾਂ ਲੱਗ ਰਿਹਾ ਵੀ ਇਸਨੇ ਕੋਈ ਨਾ ਕੋਈ ਕਾਂਡ ਤਾਂ ਕੀਤਾ ਹੀ ਆ। ਜੀ, ਬਿਲਕੁਲ।